दर्शकों ब्रेक तो बाद ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਆਉਣ ਵਾਲੀ ਸੈਕਸ਼ਨ ਦੇ ਵਿੱਚ ਕਿ 14 ਫਰਵਰੀ ਨੂੰ ਕਾਂਗਰੈਸ਼ਨਲ ਸਿੱਖ ਕਾਕਸ ਵੱਲੋਂ ਟ੍ਰਾਂਸਨੈਸ਼ਨਲ ਰਿਫਰੈਸ਼ਨ ਤੇ ਸੁਣਵਾਈ ਕੀਤੀ ਗਈ ਔਰ ਜਿਸ ਵਿੱਚ ਯੂਕੇ ਤੋਂ ਡਾਕਟਰ ਆਈਕੇ ਚੀਮਾ ਨੇ ਵੀ ਯੂਐਨ ਐਕਸਪਰਟ ਵੱਲੋਂ ਆਪਣੇ ਵਿਚਾਰ ਰੱਖੇ ਔਰ ਅਮਰੀਕਨ ਹਿੰਦੂ ਫਾਊਂਡੇਸ਼ਨ ਤੇ ਇਸ ਹੀਅਰਿੰਗ ਤੇ ਪੂਰੀ ਤਰ੍ਹਾਂ ਜ਼ਹਿਰ ਉਗਲਦਿਆਂ ਡਾਕਟਰ ਚੀਮਾ ਦੀ ਕਿਰਦਾਰਕੁਸ਼ੀ ਕਰਨ ਦੀ कोशिश की गई। सो लक की लानत है इन्होंने हिंदू तवियां ते इस बारे आप गलबात करन जा रहे हैं और नाल जिहड़े तो लाइव मैसेज वो भी लवांगे और गुरबाणी विचारां दी सांझ तुहाडे नाल पाई जाएगी। सो असीं चाहांगे कि तुसां इस तरह बड़े रहना देखण सुणन लई लिखण लई तुहाडा सब दा बहुत बहुत धन्नवाद जी। राज साहब की कहना चाहोगे? ਅੱਜ ਅਸੀਂ ਆਪਣਾ ਕੰਟੇਨਰ ਲਾਂਤਾਂ ਨਾਲ ਜ਼ਿਆਦਾ ਨਹੀਂ ਭਰ ਲਿਆ, ਸਾਰੇ ਪਾਸੇ ਲੱਖ ਲੱਖ ਸੁੱਟ ਰਹੇ ਆ ਤਾਂ ਖਾਲੀ ਹੋ ਜਾਣਾ। ਬਿਲਕੁਲ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਔਰ ਮੈਂ ਜਿਵੇਂ ਜਦੋਂ 14 ਫਰਵਰੀ ਨੂੰ ਪਰਸੋਂ ਬਰੀਫ ਕੀਤਾ ਕਿ US ਸਿੱਖ ਕਾਕਸ ਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਆਲਮੋਸਟ 2 ਘੰਟੇ ਦੀ ਸੁਣਵਾਈ ਕੀਤੀ ਹੈ ਬਰੀਫਿੰਗ, ਜਿਸ ਦੇ ਵਿੱਚ UN ਦੀ ਅੰਡਰ ਸੈਕਟਰੀ ਜਨਰਲ ਔਰ ਉਹਨਾਂ ਦੀ ਸਟੀਅਰਿੰਗ ਕਮੇਟੀ ਦੇ ਡਾਕਟਰ ਚੀਮਾ, ਫਰੀडम ਹਾਊਸ ਔਰ ਦੂਸਰੀ ਉਹਨਾਂ ਦੀ ਐਡਵਾਈਜ਼ਰੀ ਪਾਲਿਸੀ ਦੇ ਵੀ ਡਾਇਰੈਕਟਰ ਆਏ। ਤੇ ਸਾਨੂੰ ਤਾਂ ਫਖਰ ਹੈ ਕਿ ਭਾਈ ਇਸ ਲੈਵਲ ਦੀ ਬਰੀਫਿੰਗ ਹੋਈ ਜਿਸ ਦਾ ਨੋਟਿਸ ਜ਼ਾਹਰ ਹੈ ਕਿ ਜਦੋਂ ਸਿਸਟਮ ਦੇ ਅੰਦਰ ਗੱਲ ਹੁੰਦੀ ਹੈ ਤਾਂ ਹਰ ਚੀਜ਼ ਦਾ ਨੋਟਿਸ ਲਿਆ ਜਾਂਦਾ ਔਰ ਉਹਦੇ 'ਚ ਅਸੀਂ ਇਹ ਵੀ ਕਿਹਾ ਸੀ ਵੀ ਆਪਣਿਆਂ 'ਚ ਇਸ ਕਿਸਮ ਦੇ ਗਪੌੜ ਸੰਖ ਵੀ ਨੇ ਬੈਠੇ ਹੋਏ ਜਿਹੜੇ ਲਗਾਤਾਰਤਾ ਨਾਲ ਨੈਗੇਟ ਹੀ ਕਰਦੇ ਨੇ। ਉਹਨਾਂ ਨੂੰ ਸਿੱਖ ਕਾਕਸ ਲਫ਼ਜ਼ ਦੇ ਨਾਲ ਹੀ ਨਫ਼ਰਤ ਹੈ, ਹਾਲਾਂ ਭਾਵੇਂ ਕਾਕਸ ਦਾ ਮਤਲਬ ਵੀ ਉਹਨਾਂ ਨੂੰ ਪਤਾ ਨਾ ਹੋਵੇ। ਉਹਨਾਂ ਨੂੰ ਕਈ ਵਾਰ ਜਿਹੜੇ ਬੰਦੇ ਉਹਨਾਂ ਨੂੰ ਪਸੰਦ ਨਹੀਂ ਹੁੰਦੇ, ਉਹਨਾਂ ਦਾ ਕੀਤਾ ਹਰ ਕੰਮ ਜਿਹੜਾ ਹੈ ਉਹ ਉਹਨਾਂ ਨੂੰ ਇੰਡੀਅਨ ਏਜੰਸੀਆਂ ਦੇ ਖਾਤੇ 'ਚ ਪਾਉਣਾ ਹੀ ਲੱਗਦਾ ਹੈ। ਔਰ ਇਸ ਕਿਸਮ ਦਾ ਕੰਮ ਸਿੱਖ ਕਾਂਗਰੈਸ਼ਨਲ ਕਾਕਸ ਦੇ ਹਵਾਲੇ ਨਾਲ ਈਵਨ ਇੱਕ ਦੋ ਜਿਹੜੇ ਬਹੁਤ ਲੀਓਂ ਲੱਥ ਗਏ ਲੋਕ ਨੇ, ਉਹਨਾਂ ਨੇ ਤਾਂ ਕਿਤਾਬ ਲਿਖਾਉਣ ਤੱਕ ਵੀ ਕਰ ਲਿਆ ਕਿ ਜੀ ਇਹ ਜਿਹੜੀ ਹੈ ਇਹ ਸਿੱਖ ਕਾਕਸ ਤੇ ਇੰਡੀਅਨ ਗੌਰਮੈਂਟ ਤੇ ਫਲਾਣਾ ਤੇ ਢਿਮਕਾ ਤੇ ਇਹ ਹੁਣ ਅਸੀਂ ਇਹ ਡੀਕ ਰਹੇ ਸੀ ਕਿ ਵੀ ਇਹ ਜਿਹੜੀ ਇੰਨੀ ਪਾਵਰਫੁਲ ਬਰੀਫਿੰਗ ਹੋਈ ਹੈ ਔਰ ਇੰਨੇ ਸ਼ਾਰਟ ਨੋਟਿਸ ਤੇ ਇਸ ਤੇ ਹਿੰਦੂ ਤਵੀ ਰਿਐਕਸ਼ਨ ਕੀ ਆਏਗਾ। ਔਰ ਹਿੰਦੂ ਤਵੀਆਂ ਦੀ ਜਿਹੜੀ ਗਵਰਨਮੈਂਟ ਸਪਾਂਸਰਡ ਹੀ ਆਰਗੇਨਾਈਜੇਸ਼ਨ ਹੈ ਹਿੰਦੂ ਅਮਰੀਕਨ ਫਾਊਂਡੇਸ਼ਨ, ਉਹਨਾਂ ਨੇ ਇਸ ਦੇ ਉੱਤੇ ਟਵੀਟ ਕੀਤਾ ਹੈ ਔਰ ਖ਼ਾਸ ਤੌਰ ਤੇ ਉਹਨਾਂ ਨੇ ਉਹਨਾਂ ਨੂੰ ਜਿਹੜਾ ਅਟੈਕ ਕੀਤਾ ਜਿਹਦੇ 'ਚ ਰਿਪਰੈਜ਼ੈਂਟੇਟਿਵ ਡੇਵਿਡ ਵੈਲੇਡਾਓ, ਇਹ ਰਿਪਬਲਿਕਨ ਨੇ, ਸਿੱਖ ਕਾਕਸ ਦੇ ਚੇਅਰ ਨੇ, ਫਰੈਜ਼ਨੋ ਤੋਂ ਰਿਪਰੈਜ਼ੈਂਟ ਕਰਦੇ ਨੇ। ਅੱਛਾ। ਐਂਡ ਕਾਂਗਰਸ ਵੂਮਨ ਮੈਰੀ ਗੇ ਸਕੈਨਲਨ ਜਿਹਨੇ ਬੜੀ ਬੋਲਡਲੀ ਇੰਡੀਆ ਨੂੰ ਕ੍ਰਿਟਿਸਾਈਜ਼ ਕੀਤਾ ਇਸ ਬਰੀਫਿੰਗ 'ਚ, ਉਹਨਾਂ ਨੂੰ ਅਟੈਕ ਕੀਤੇ। ਉਹਨਾਂ ਨੇ ਕਿਹਾ ਕਿ ਵੈਰੀ ਡਿਸਟਰਬਿੰਗ that Representative David Valadao and Congresswoman Mary Gay Skelton would promote a hearing on transnational repression featuring well-known provocateur ਇਕਤਦਾਰ ਚੀਮਾ। ਸੋ ਉਹਨਾਂ ਨੇ ਸਿੱਧੀਆਂ ਜਿਹੜੀਆਂ ਆਪਣੀਆਂ ਤੋਪਾਂ ਦੇ ਗੋਲੇ ਨੇ ਉਹ ਡਾਕਟਰ ਇਕਤਦਾਰ ਕਰਾਮਤ ਚੀਮਾ ਦੇ ਖੈਮੇ ਦੇ ਉੱਤੇ ਸੁੱਟੇ ਨੇ ਲਿਜਾ ਕੇ। ਟ੍ਰਾਂਸਨੈਸ਼ਨਲ ਰਿਪਰੈਸ਼ਨ ਨੂੰ ਵੀ ਕੌਮਿਆਂ 'ਚ ਰੱਖਿਆ, ਜਿਵੇਂ ਜਿਵੇਂ ਕੁਛ ਹੋ ਨਹੀਂ ਰਿਹਾ, ਜਦੋਂ ਤੁਸੀਂ ਕਹਿੰਦੇ ਸੋ ਕਾਲਡ ਇਹਦੀ ਹੁੰਦੀ ਹੈ ਜਦੋਂ ਇਨਵਰਟਿਡ ਕੌਮਿਆਂ 'ਚ ਰੱਖਿਆ ਜਾਏ। ਔਰ ਇਹਦੇ 'ਚ ਤੁਸੀਂ ਇਹਨਾਂ ਦਾ ਇਲਜ਼ਾਮ ਦੇਖੋ, ਚੀਮਾ ਹੈਜ਼ ਸਟਰੋਂਗ ਟਾਈਜ਼ ਟੂ ਪਾਕਿਸਤਾਨੀ ਜਨਰਲਸ ਐਂਡ ਏ ਚੈਰਿਟੀ, ਅਗੇਨ ਕੋਰਟ ਦੇ ਵਿੱਚ ਕਿ ਜਿਵੇਂ ਐਵੇਂ ਨਾਮ ਨਿਹਾਦ ਚੈਰਿਟੀ ਹੋਏ, ਵਿਦ ਟਾਈਜ਼ ਟੂ ਹਮਾਸ ਐਂਡ ਮੁਸਲਿਮ ਬ੍ਰਦਰਹੁੱਡ। ਤੁਸੀਂ ਇਹਨਾਂ ਦਾ ਅਟੈਕ ਦੇਖੋ ਕਿਸ ਲੈਵਲ ਤੇ ਇਹਨਾਂ ਨੂੰ ਆਪਣੀ ਹੋਸ਼ੋ ਹਵਾਸ਼ ਗਵਾ ਬੈਠੇ ਨੇ। ਹੀ ਇਜ਼ ਆਲਸੋ ਏ ਫਰੀਕੁਐਂਟ ਗੈਸਟ ਔਨ ਖਾਲਿਸਤਾਨ ਪਲੇਟਫਾਰਮਸ। ਸਾਨੂੰ ਵੀ ਫਖਰ ਹੈ TV 84 ਦੇ ਸਾਡੇ ਗੈਸਟ ਹੁੰਦੇ ਨੇ ਉਹ ਕਿ ਜੀ ਬਹੁਤ ਖਾਲਿਸਤਾਨੀ ਪਲੇਟਫਾਰਮਸ ਤੇ ਆਉਂਦੇ। ਐਂਡ ਇਨਫੇਮਸਲੀ ਐਡਰੈਸਡ ਏ ਰੈਲੀ ਫੀਚਰਿੰਗ ਸਲੋਗਨਸ ਫॉर ਬੱਬਰ ਖਾਲਸਾ, ਏ ਸਟੇਟ ਡਿਪਾਰਟਮੈਂਟ ਡੈਜ਼ਿਗਨੇਟਿਡ ਟੈਰਰਿਸਟ ਆਰਗੇਨਾਈਜੇਸ਼ਨ। ਸੈਨ ਫਰਾਂਸਿਸਕੋ 'ਚ ਜੂਨ ਦੇ ਮਹੀਨੇ ਜਿਹੜਾ ਫਰੀडम ਮਾਰਚ ਹੁੰਦਾ ਉਹਨੂੰ ਉਹਨਾਂ ਨੇ ਐਡਰੈਸ ਕੀਤਾ, ਉਹਨੂੰ ਵੀ ਨਾਲ ਜੋੜ ਦਿੱਤਾ ਕਿ ਜੀ ਬੱਬਰ ਖਾਲਸਾ ਦੇ ਨਾਲ ਜੁੜੇ ਹੋਏ ਜਿਹੜੀ ਸਟੇਟ ਡਿਪਾਰਟਮੈਂਟ ਨੇ ਜਿਹਨੂੰ ਦਹਿਸ਼ਤਗਰਦ ਜਥੇਬੰਦੀ ਕਿਹਾ। ਫਿਰ ਝੂਠ ਕਿ US SURF stopped associating with ਚੀਮਾ after we called out his frequent appearances, ਕਿ ਜੀ ਉਹ ਉੱਥੇ ਜਾਂਦੇ ਸੀ, ਉਹਨੂੰ ਤਾਂ ਰਿਪੋਰਟ ਲਿਖਵਾਈ ਹੈ US SURF ਨੇ ਡਾਕਟਰ ਚੀਮਾ ਤੋਂ। ਫਿਰ ਇਹ ਉਹਨਾਂ ਨੂੰ ਹੁਣ ਆਫਰ ਕਰ ਰਹੇ ਨੇ, we stand ready to fill you in representatives Valado and Scanlon, we know you won't like what your name is being associated with। ਕਿ ਉਹ ਕਾਂਗਰਸਮੈਨਾਂ ਨੂੰ ਕਹਿ ਰਹੇ, ਹਾਲਾਂ ਕੋਈ ਵੀ ਕਾਂਗਰਸਮੈਨ ਜਾਂ ਵੂਮਨ ਜਾਂ ਇਸ ਕਿਸਮ ਦੀ ਬਰੀਫਿੰਗ 'ਚ ਜਿਹਨੇ ਬਰੀਫ ਕਰਨਾ ਹੁੰਦਾ ਉਹਦੇ ਕ੍ਰੀਡੈਂਸ਼ੀਅਲਸ ਇਹਨੇ ਉਹਦੀਆਂ 6 ਪੁਸ਼ਤਾਂ ਪਹਿਲਾਂ ਚੈੱਕ ਕੀਤੀਆਂ ਹੁੰਦੀਆਂ। ਔਰ ਡਾਕਟਰ ਚੀਮਾ ਕੋਈ ਐਵੇਂ ਦੀ ਪਰਸਨੈਲਿਟੀ ਨਹੀਂ, ਇਹਨੇ UN ਦੀ
ਸਟੀਅਰਿੰਗ ਕਮੇਟੀ ਦੇ ਉੱਤੇ ਜਿਹੜੀ ਹੈ ਜੈਨੋਸਾਈਡ ਦੇ ਉੱਤੇ ਉਹਦੇ ਮੈਂਬਰ ਨੇ ਔਰ ਉਹਨਾਂ ਦੀ ਯੂਐਸ ਸਰਫ ਦੀ ਫੁੱਲ ਫਲੈਜ ਸਾਲਾਨਾ ਰਿਪੋਰਟ ਵੀ ਉਹਨਾਂ ਨੇ ਲਿਖੀ ਹੋਈ ਹੈ ਔਰ ਜਿਹੜਾ ਅਸੀਂ ਅਕਸਰ 3 ਗੁਰਬਾਣੀ ਦੀਆਂ ਤੁਕਾਂ ਜਿਹੜੀਆਂ ਯੂਐਨ ਚਾਰਟਰ ਰਿਲੀਜੀਅਸ ਬਿਹਾਫ ਦੇ ਉੱਤੇ ਯੂਐਨ ਦੀ ਸਟੇਟਮੈਂਟ ਹੈ ਉਸ ਕਮੇਟੀ ਦੇ ਚੇਅਰਪਰਸਨ ਵੀ ਨੇ। ਪਰ ਮੈਂ ਸਮਝਦਾ ਵੀ ਘੱਟੋ ਘੱਟ ਜਦੋਂ ਇਸ ਲੈਵਲ ਦੀ ਆਪੋਜੀਸ਼ਨ ਹੁੰਦੀ ਹੈ ਇਹ ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਔਰ ਕਾਂਗਰਸਮੈਨ ਵੂਮਨ ਨੂੰ ਵੀ ਪਤਾ ਹੈ ਕਿ ਦੈਟ ਸ਼ੋਜ਼ ਕਿ ਵੀ ਜਿਹੜੀ ਰਿਪਰੈਸ਼ਨ ਨੂੰ ਅਮਰੀਕਾ ਦਾ ਜਸਟਿਸ ਡਿਪਾਰਟਮੈਂਟ 15 ਸਫ਼ਿਆਂ ਦੇ ਇੰਡਾਈਟਮੈਂਟ ਫਾਈਲ ਕਰ ਰਿਹਾ ਕਿ ਟਰਾਂਸਨੈਸ਼ਨਲ ਰਿਪਰੈਸ਼ਨ ਅਮਰੀਕਨ ਸੋਇਲ ਤੇ ਅਮਰੀਕਨ ਸਿਟੀਜ਼ਨ ਨੂੰ ਮਾਰਨ ਦਾ ਅਟੈਂਪਟ ਹੈ ਉਹਨੂੰ ਇਹ ਜਿਹੜਾ ਹੈ ਉਹ ਸੋ ਕਾਲਡ ਕਰਕੇ ਕਰ ਰਹੇ ਨੇ ਔਰ ਡਾਕਟਰ ਚੀਮਾ ਨੂੰ ਇਹ ਕਦੇ ਹਮਾਸ ਨਾਲ ਜੋੜ ਰਹੇ ਨੇ ਇਸਲਾਮਿਕ ਬ੍ਰਦਰਹੁੱਡ ਨਾਲ ਜੋੜ ਰਹੇ ਨੇ। ਇਹ ਟ੍ਰਿਬਿਊਟ ਹੈ। ਮੈਂ ਤਾਂ ਸਗੋਂ ਡਾਕਟਰ ਚੀਮਾ ਨੂੰ ਕਿਹਾ ਮੈਂ ਕਿਹਾ ਜੀ ਤੁਹਾਡੇ ਕੰਮ ਨੂੰ ਦੇਖੋ ਕਿੰਨਾ ਐਕਨੋਲੇਜ ਕੀਤਾ ਜਾ ਰਿਹਾ। ਉਹਨਾਂ ਨੇ ਕਿਹਾ ਉਹਦੇ ਥੱਲੇ ਕਿ ਤੁਸੀਂ ਕਮੈਂਟ ਦੇਖਣਾ ਕਿੰਨੇ ਛੱਤਰ ਇਹਨਾਂ ਦੇ ਫੇਰੇ ਹੋਏ ਨੇ ਲੋਕਾਂ ਨੇ ਪਰ ਘੱਟੋ ਘੱਟ ਜਿਹੜੇ ਆਪਣੇ ਨੇ ਜਿਨ੍ਹਾਂ ਨੂੰ ਘੱਟੋ ਘੱਟ ਇੰਨੀ ਕੁ ਜ਼ਰੂਰ ਸ਼ਰਮ ਹੋਣੀ ਚਾਹੀਦੀ ਹੈ ਕਿ ਵੀ ਜੇ ਉਹ ਕਿਸੇ ਦੇ ਕੰਮ ਨੂੰ ਐਪਰੀਸ਼ੀਏਟ ਨਹੀਂ ਕਰ ਸਕਦੇ ਸਿੱਖ ਕਾਂਗਰੈਸ਼ਨਲ ਕਾਕਸ ਦੇ ਘੱਟੋ ਘੱਟ ਵਿਰੋਧ ਕਰਨਾ ਹੀ ਬੰਦ ਕਰਨ। ਜੀ ਡਾਕਟਰ ਸਾਹਿਬ ਹੁਣ ਆਪਣੇ ਵਿਊਅਰਸ ਮੈਸੇਜ ਤੁਹਾਡੇ ਹਵਾਲੇ। ਥੈਂਕ ਯੂ ਸੋ ਮਚ। ਸੋ ਲੈਣ ਜਾ ਰਹੇ ਹਾਂ ਆਪਣੇ ਵਿਊਅਰਸ ਦੇ ਪਿਆਰੇ ਮੈਸੇਜ ਔਰ ਸਭ ਦਾ ਸਾਂਝਾ ਸ਼ੁਕਰੀਆ ਅਦਾ ਕਰਦੇ ਹਾਂ ਮੈਸੇਜ ਲਿਖਣ ਲਈ। ਔਰ ਸ਼ਿਵਰਾਮ ਨਾਈ ਜੀ ਆਏ ਨੇ ਇਹ ਸਾਨੂੰ ਕਹਿੰਦੇ ਨੇ ਖਾਲਸਾ ਜ਼ਿੰਦਾਬਾਦ ਦੇਗ ਤੇਗ ਫਤਿਹ। ਔਰ ਫਿਰ ਉਹਨਾਂ ਨੇ ਲਿਖਿਆ ਹੈ ਕਿ ਮੇਰੇ ਰੱਬ ਵਰਗੇ ਸੋਹਣੇ ਨੀਲਮ ਭੈਣ ਜੀ ਤੇ ਡਾਕਟਰ ਅਮਰਜੀਤ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਨਾਈਸ। ਐਂਡ ਬਲਜੀਤ ਵਰਾਜ ਵੀ ਫਤਿਹ ਬੁਲਾਉਂਦੇ ਨੇ। ਗੁਰਮੁਖ ਸਿੰਘ ਗੁਰਮੁਖ ਅਮਰਜੀਤ ਸਾਨੀ ਫਿਰ ਇਸੇ ਤਰ੍ਹਾਂ ਦਵਿੰਦਰ ਸੰਧੂ ਆਲ ਅਬਾਊਟ ਟਰੂਥ ਸਿੱਖਿਜ਼ਮ ਬਲਵਿੰਦਰ ਸਿੰਘ ਮੋਹਨ ਸਿੰਘ ਜਤਿੰਦਰ ਸਿੰਘ ਮਾਨ ਸਾਹਿਬ ਜਸਕੀਰਤ ਸਿੰਘ ਇਹ ਸਾਨੂੰ ਫਤਿਹ ਬੁਲਾਉਂਦੇ ਨੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਇਸੇ ਤਰ੍ਹਾਂ ਕਾਲੀ ਪਹਾੜੀ ਵਾਲਾ ਸਾਧੂ ਵੀ ਆਏ ਨੇ ਇਹ ਵੀ ਕਹਿੰਦੇ ਨੇ ਖਾਲਸਾ ਜ਼ਿੰਦਾਬਾਦ। ਬਲਿਹਾਰ ਸੋਹੀ ਫਤਿਹ ਬੁਲਾਉਂਦੇ ਨੇ। ਸੁਖਵਿੰਦਰ ਸਿੰਘ ਜੀ ਫਤਿਹ ਬੁਲਾਉਂਦੇ ਨੇ। ਫਿਰ ਇਸੇ ਤਰ੍ਹਾਂ ਲਖਵਿੰਦਰ ਸਿੰਘ ਪੰਨੂ ਜਗਸੀਰ ਸਿੰਘ ਸਿੱਧੂ ਇਹਨਾਂ ਨੇ WhatsApp ਤੇ ਜਿਹੜਾ ਸਾਡਾ ਮੈਸੇਜ ਜਿਹੜਾ ਪ੍ਰੋਗਰਾਮ ਹੈ ਉਹ ਲਾਈਵ ਕਰ ਦਿੱਤਾ ਸ਼ੇਅਰ ਸਭ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਔਰ ਸੁਖਦੀਪ ਟਰੋਨਾ ਇਹ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਗੁਲਮਿੰਦਰ ਸਿੰਘ ਖਾਲਸਾ ਕੁਲਦੀਪ ਕੌਰ ਅਮਰੀਕ ਸਿੰਘ ਐਨ ਸਿੰਘੋ ਫਿਰ ਜਸਵੀਰ ਬਰਾੜ ਜੀਤ ਸੂਰਤੀਆ ਇਹ ਸਭ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਕਹਿੰਦੇ ਨੇ ਕਿ ਵੀਰਦੀਪ ਸਿੱਧੂ ਜੀ ਨੂੰ ਕੋਟ ਕੋਟ ਪ੍ਰਣਾਮ। ਔਰ ਇੰਦਰਜੀਤ ਸਿੰਘ ਸੰਧੂ ਹਰਵਿੰਦਰ ਸਿੰਘ ਮਲਕੀਤ ਸਿੰਘ ਇਹ ਸਾਨੂੰ ਸਭ ਫਤਿਹ ਬੁਲਾਉਂਦੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਜਿੱਤ ਸਿੰਘ ਜੀ ਵੀ ਆਏ ਨੇ ਇਹ ਕੁਝ ਕਹਿਣਾ ਚਾਹੁੰਦੇ ਨੇ ਪਰ ਆਈ ਡੋਂਟ ਨੋ। ਰਵਨੀਤ ਮਾਨ ਵਰਗਾ ਕੁਛ ਵੀ ਨਹੀਂ ਆਈ ਡੋਂਟ ਇੱਦਾਂ ਹੀ ਕੁਛ ਉਹਨਾਂ ਨੇ ਲਿਖਿਆ ਪਰ ਜੀ। ਔਰ ਨਰਿੰਦਰਜੀਤ ਸਿੰਘ ਸਾਰੀ ਸੰਗਤ ਨੂੰ ਗੁਰਫਤਿਹ ਪ੍ਰਵਾਨ ਜੀ। ਹਰਜਿੰਦਰ ਗਿੱਲ ਖਾਲਸਾ ਜ਼ਿੰਦਾਬਾਦ। ਐਮ ਕੌਰ ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ। ਨਿਹੰਗ ਸਿੰਘ ਜੀ ਕਹਿੰਦੇ ਨੇ ਕਿ ਆਸਮ ਪ੍ਰੋਗਰਾਮ ਗ੍ਰੇਟ ਐਨਾਲਿਸਿਸ। ਔਰ ਇਸੇ ਤਰ੍ਹਾਂ ਸੰਦੀਪ ਸਿੰਘ ਹੱਕ ਵੀ ਫਤਿਹ ਬੁਲਾਉਂਦੇ ਨੇ। ਸੈਨੀ ਪ੍ਰੀਤ ਵਾਹਿਗੁਰੂ ਜੀ ਕਹਿੰਦੇ ਨੇ। ਅਰਬਾਨੀ ਗਰੁੱਪ ਜੀ ਯੂ ਗਾਇਜ਼ ਆਰ ਡੂਇੰਗ ਆਊਟਸਟੈਂਡਿੰਗ ਜੌਬਸ ਥੈਂਕ ਯੂ ਸਭਨਾਂ ਦਾ। ਔਰ ਡਾਕਟਰ ਸਾਹਿਬ ਹੁਣ ਮਾਈਕ ਤੁਹਾਡੇ ਵਾਲੇ। ਅੱਛਾ ਹਾਂਜੀ ਬਿਲਕੁਲ ਠੀਕ ਹੈ ਜੀ। ਫੇਸਬੁੱਕ ਦੇ ਉੱਤੇ ਜਸਪੀਰ ਸਿੰਘ ਉਹਨਾਂ ਨੇ ਫਤਿਹ ਬੁਲਾਈ ਹੈ। ਕਮਲ ਸਿੰਘ ਕਹਿੰਦੇ ਨੇ ਮੋਦੀ ਆਪਣੇ ਕਾਰਜਕਾਲ ਦੌਰਾਨ 8 ਵਾਰ ਤੇ ਇਸ ਸਾਲ ਵਿੱਚ ਹੀ ਚੌਥੀ ਵਾਰ ਦੁਬਈ ਗਿਆ ਹੈ। ਇਸ ਤਰ੍ਹਾਂ ਲੱਗਦਾ ਜਿਵੇਂ ਅਰਬੀ ਦੇਸ਼ ਭਾਰਤ ਦੇ ਮੁਸਲਮਾਨਾਂ ਨੂੰ ਮੁਸਲਮਾਨ ਹੀ ਨਹੀਂ ਸਮਝਦੇ ਹੋਣ ਤੇ ਲਹਿੰਦੇ ਪੰਜਾਬ ਦੇ ਮੁਸਲਮਾਨਾਂ ਨੂੰ ਵੀ ਪਾਕਿਸਤਾਨ ਦੇ ਕੱਟੜਪੰਥੀ ਮੁਸਲਮਾਨ ਹੀ ਨਹੀਂ ਸਮਝਦੇ। ਜੇ ਸਾਰੇ ਸਿੱਖਾਂ ਦੇ ਪਿੱਛੇ ਆ ਕੇ ਵੀ ਖੜ ਜਾਣ ਸਿੱਖ ਅੱਗੇ ਲੱਗਣ ਨੂੰ ਵੀ ਨਹੀਂ ਕਹਿੰਦੇ ਤਾਂ ਫਿਰ ਇਸ ਭਾਰਤੀ ਮਹਾਦੀਪ ਦਾ ਜੋ ਭਵਿੱਖ ਹੋਵੇਗਾ ਉਹ ਦੁਨੀਆ ਦੇਖੇਗੀ। ਉਹਨਾਂ ਇਹ ਬਿਲਕੁਲ ਠੀਕ ਕਿਹਾ ਉਹਨਾਂ ਨੇ ਕਿ ਵੀ ਇਹ ਆਲਰੇਡੀ ਇੱਕ ਪਾਕਿਸਤਾਨੀ ਜਰਨਲਿਸਟ ਨਾਲ ਵੀ ਗੱਲ ਹੋ ਰਹੀ ਸੀ। ਉਹ ਕਹਿੰਦਾ ਜੀ ਅਸੀਂ ਇਸਲਾਮਿਕ ਹਿਸਟਰੀ ਤਾਂ ਉਹਦਾ ਪ੍ਰਾਈਡ ਲੈਂਦੇ ਆ। ਅਰਬਾਂ ਨਾਲ ਜਦੋਂ ਤੁਸੀਂ ਗੱਲ ਕਰੋ ਜਾਂ ਦੂਜੇ ਉਹ ਤਾਂ ਸਾਨੂੰ ਸ਼ੂਦਰ ਹੀ ਸਮਝਦੇ ਨੇ। ਉਹ ਆਪਣੇ ਆਪ ਨੂੰ ਹੀ ਮੁਸਲਮਾਨ ਸਮਝਦੇ ਨੇ। ਔਰ ਜੋ ਵਰਤਾਰਾ ਇਹ ਕਰ ਰਹੇ ਨੇ ਇਸ ਵੇਲੇ ਇਹਦੇ 'ਚ ਕੋਈ ਇਸਲਾਮ ਜਿਹਦੇ 'ਚ ਬ੍ਰਦਰਹੁੱਡ ਦਾ ਕਾਨਸੈਪਟ ਹੈ ਉਹਨੂੰ ਛੱਡ ਕੇ ਤਾਂ ਪੈਸੇ ਦੇ ਪਿੱਛੇ ਰਿਆਸ਼ੀ ਦੇ ਪਿੱਛੇ ਪਏ ਹੋਏ ਨੇ। ਅੱਛਾ। ਦੂਜੀ ਗੱਲ ਸਾਨੂੰ ਦੁਸ਼ਮਣ ਦੀ ਇਕੱਲੀ ਆਲੋਚਨਾ ਹੀ ਕਰਨ ਦੀ ਬਜਾਏ ਕੁਝ ਸਿੱਖਣ ਦੀ ਲੋੜ ਹੈ ਕਿ ਕਿਵੇਂ ਉਹਨਾਂ ਦੀ ਵਿਉਂਤਬੰਦੀ ਦ੍ਰਿੜਤਾ ਸਮਰਪਣ ਤੇ ਆਪਣੇ ਉਦੇਸ਼ ਦੀ ਪੂਰਤੀ ਲਈ ਕੁਝ ਵੀ ਤਿਆਗ ਦੇਣ ਦਾ ਸੁਭਾਅ ਹੈ। ਭਾਵੇਂ ਉਹਨਾਂ ਦਾ ਉਦੇਸ਼ ਗੈਰ ਮਾਨਵਤਾਵਾਦੀ ਹੀ ਹੈ
ਤਾਂ ਫਿਰ ਸਾਡੇ ਕੋਲੋਂ ਆਪਣੇ ਮਾਨਵਤਾਵਾਦੀ ਉਦੇਸ਼ ਲਈ ਇਹ ਗੁਣ ਕਿਉਂ ਨਹੀਂ ਅਪਣਾ ਹੋ ਰਹੇ। ਸੰਖੇਪ ਵਿੱਚ ਦੋ ਉਦਾਹਰਨਾਂ ਹੀ ਲੈਂਦੇ ਹਾਂ ਕਿ ਉਹਨਾਂ ਨੇ ਕਤਰ ਵਿੱਚ ਇਜ਼ਰਾਈਲ ਲਈ ਜਸੂਸੀ ਸ਼ੁਰੂ ਕਰਨ ਤੋਂ ਪਹਿਲਾਂ ਹੀ ਆਪਣੇ ਬੰਦੇ ਬਚਾਉਣ ਦਾ ਇੰਤਜ਼ਾਮ ਸਮਝੌਤੇ ਰਾਹੀਂ ਕੀਤਾ ਹੋਇਆ ਸੀ। ਦੂਜਾ, ਜੇ ਉਹ ਆਪਣੇ ਸਭ ਤੋਂ ਵੱਡੇ ਲੀਡਰ ਨੂੰ ਵੀ ਕੁਰਸੀ ਤੇ ਬਿਠਾਉਣ ਦੀ ਬਜਾਏ ਘਰ ਬਿਠਾ ਦੇਣ ਤਾਂ ਉਹ ਚੁੱਪ ਕਰਕੇ ਬੈਠ ਜਾਂਦਾ ਹੈ। ਨਾ ਕੋਈ ਆਪਣੀ ਵੱਖਰੀ ਪਾਰਟੀ ਬਣਾਉਂਦਾ ਹੈ। ਉਹਨਾਂ ਲਈ ਆਪਣਾ ਟੀਚਾ ਹਾਸਲ ਕਰਨਾ ਹੀ ਸਭ ਕੁਝ ਹੈ। ਉਹਨਾਂ ਨੇ RSS ਦੀ ਜਥੇਬੰਦਕ ਬਣਤਰ ਜਿਹੜੀ ਹੈ ਇਹਦੇ 'ਚ ਕੋਈ ਸ਼ੱਕ ਨਹੀਂ। ਉਹਨਾਂ ਅਡਵਾਨੀ ਹੈ, ਮੁਰਲੀ ਮਨੋਹਰ ਜੋਸ਼ੀ ਹੈ, ਮੱਖਣ ਚੋਂ ਵਾਲਵਾਂ ਕੱਢ ਕੇ ਰੱਖਤੇ। ਕੋਈ ਕਿਸੇ ਨੇ ਇਹ ਨਹੀਂ ਹੈ ਵੀ ਵਿਰੋਧ ਕੀਤਾ। ਇਹੀ ਹਾਲ ਮੋਦੀ ਦਾ। ਜਿਵੇਂ ਉਹ ਸੁਬਰਾਮਨਿਅਮ ਸਵਾਮੀ ਨੂੰ ਕਹਿੰਦਾ ਜੀ ਮੋਦੀ ਤਾਂ ਅੱਜ ਆਪਣੇ ਆਪ 'ਚ ਤਾਕਤ, ਕਹਿੰਦਾ ਜਿੱਦਾਂ ਨਾਗਪੁਰ ਵਾਲਿਆਂ ਨੇ ਕਿਹਾ ਨਾ ਵੀ ਪਾਸੇ ਹੋ ਜਾ, ਕੋਈ ਨਾਲ ਨਹੀਂ ਖਲੋਏਗਾ। ਜਿਹਨੂੰ ਉਹ ਐਂਡੋਰਸ ਕਰਨਗੇ ਉਹਦੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਨੇ ਜਥੇਬੰਦਕ ਡਿਸਪਲਿਨ ਔਰ ਢਾਂਚੇ ਨੂੰ ਮਜ਼ਬੂਤੀ ਦੇ ਨਾਲ ਖੜਾ ਕੀਤਾ। ਮੁਹੰਮਦ ਅਨਵਰ, ਦਵਿੰਦਰ ਸੰਧੂ, ਰੰਧਾਵਾ ਗੁਰਵਿੰਦਰ, ਰਾਜਵਿੰਦਰ ਸਿੰਘ, ਰੰਧਾਵਾ ਗੁਰਵਿੰਦਰ ਸਭ ਨੇ ਸਤਿ ਸ਼੍ਰੀ ਅਕਾਲ ਬੁਲਾਈ। ਰਾਜਵਿੰਦਰ ਸਿੰਘ ਉਹਨਾਂ ਨੇ ਫਤਿਹ ਬੁਲਾਈ ਹੈ। ਵਟ ਵੁੱਡ ਯੂ ਕਾਲ ਦਿਸ ਅਦਰ ਦੈਨ ਕਲਾ ਵਰਤ ਰਹੀ ਹੈ when a Sikh is hit with bullet and still determined to go to Delhi, and people getting hurt with enemy bullets getting first aid and going back to the field। even ਬਾਹਰਲਾ ਮੀਡੀਆ ਵੀ ਰਿਪੋਰਟ ਕਰ ਰਿਹਾ ਵੀ ਕਿਆ ਸਪਿਰਿਟ ਹੈ। ਅੱਖ 'ਚੋਂ ਰੋਸ਼ਨੀ ਚਲੀ ਗਈ ਹੈ। ਉਹ ਕਹਿੰਦਾ ਕੋਈ ਨਹੀਂ, ਪੱਟੀ ਬੰਨ੍ਹ ਦਿਓ, ਮੈਂ ਦਿੱਲੀ ਨੂੰ ਜਾਣਾ। ਔਰ ਉਹ ਜ਼ਖਮੀ ਹਾਲਤ ਦੇ ਵਿੱਚ ਵੀ ਵਾਪਸ ਉੱਥੇ ਜਾਣਾ ਚਾਹੁੰਦੇ ਨੇ। ਔਰ ਮੇਘਰਾਜ ਸਿੰਘ ਉਹਨਾਂ ਨੇ ਇਹ ਕਿਹਾ ਕਿ ਜੀ ਮੈਂ ਇਹ ਜਿਹੜਾ सॉन्ग है बहादुर किसानों के नाम, किसान बन गए हैं देश के रखवाले, नहीं बच सकेंगे जुल्म करने वाले, ना गुलाम बना है ना गुलाम बनेगा, आज़ाद है पंजाब आज़ाद ही रहेगा, जुल्म करने वालों का निशान तक मिटेगा, गुरु की कृपा से पंजाब सुरक्षित रहेगा, ज़मीर कर दी है किसानों ने सच के हवाले, किसान बन गए हैं जड़ा देश के रखवाले। so nice। किसान बब्बर शेर है ये कभी नहीं रुकेंगे, हक लेने आए हैं हक लेकर ही रहेंगे, जंजीर गुलामी की सब मिलकर तोड़ेंगे, जीत हासिल करके ही वापस घर मुड़ेंगे, इस लड़ाई में आ गए हैं गांव शहर वाले, किसान बन गए हैं देश के रखवाले। वैसे देश खालिस्तान है, भारत नहीं। किसानी मर गई तो सबका विनाश है, किसानी बच गई तो सबका विकास है, किसानों का विकास है तो सबका विकास है, कामयाबी दे दे गुरु हम सब की अरदास है, जीत कर जब जाएंगे स्वागत करेंगे घर वाले, किसान बन गए हैं खालिस्तान के रखवाले। so nice। ਦੀਪ ਸਿੰਘ ਸਰਕਾਰੀ ਸਾਧ ਦਾਦੂਵਾਲ ਹੁਣ ਲੁਕਿਆ ਫਿਰਦਾ, ਹਜੇ ਤੱਕ ਉਸ ਦਾ ਕੋਈ ਬਿਆਨ ਨਹੀਂ ਆਇਆ। ਬਿਲਕੁਲ ਇਹ ਸਭ ਤੋਂ ਪਹਿਲਾਂ ਮੋਰੇ ਸੀ ਤੋੜਨ ਦੇ ਲਈ ਕਿ ਜੀ ਹਰਿਆਣਾ ਕਮੇਟੀ ਤੇ ਫਲਾਣਾ, ਕਦੇ ਕਿਸੇ ਦੇ ਹੱਥ ਠੋਕੇ ਕਦੇ ਕਿਸੇ ਦੇ ਹੱਥ ਠੋਕੇ। ਅੱਛਾ। ਜਗਤਾਰ ਸਿੰਘ ਜੌਹਲ ਕਹਿੰਦੇ ਨੇ ਡਾਕਟਰ ਸਾਹਿਬ ਸ਼ਰਮ 'ਚ ਡੁੱਬ ਮਰਨਾ ਚਾਹੀਦਾ ਹੈ, ਜਿਹੜੇ ਬਾਦਲ ਕਰਦੇ ਸੀ। SGPC ਦੇ ਅਜੇ ਵੀ ਅੱਧੇ ਮੈਂਬਰ ਬਾਦਲਾਂ ਦੇ ਖਿਲਾਫ ਨੇ, ਪਰ ਸੈਂਟਰ ਚਾਹੇ ਤਾਂ ਹਜ਼ਾਰਾਂ ਬਾਦਲ ਪੈਦਾ ਕਰਦੇ, ਪਰ ਅਸੀਂ ਬਾਦਲ ਕਰਦੇ 2 ਕਮੇਟੀਆਂ ਗਵਾ ਲਈਆਂ, ਗੁਆਣੀ ਅਸੀਂ SGPC ਵੀ ਹੈ। ਚਲੋ ਮਹਾਰਾਜ ਕਿਰਪਾ ਕਰਨ ਪੰਥ ਤੇ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਿਵੇਂ ਉਹਨਾਂ ਨੇ ਇਹਨਾਂ ਨੂੰ ਵੀ ਵਰਤਿਆ। ਤੇ ਬਾਦਲ ਜਨਾਬ ਕਹਿੰਦੇ ਸੀ ਕਿ ਸਾਡਾ ਪਤੀ ਪਤਨੀ ਦਾ ਰਿਸ਼ਤਾ ਹੈ, ਔਰ ਉਹ ਸਾਰੇ ਚੋਂ ਹੌਲੀ ਕਰਕੇ ਜੜ੍ਹਾਂ ਤਾਂ ਲਵਾਈਆਂ RSS ਦੀਆਂ ਬਾਦਲਾਂ ਨੇ। ਇਹਦੇ 'ਚ ਤਾਂ ਕੋਈ ਦੋ ਰਾਵਾਂ ਨਹੀਂ ਨੇ। 1999 ਦੀ 300 ਸਾਲਾ ਖਾਲਸਾ ਸਾਜਨਾ ਦਿਵਸ ਦੀ ਪਰੇਡ ਮੌਕੇ ਵੀ ਨਿਕਰਾਂ ਪਾ ਕੇ RSS ਦੀ ਜਿਹੜੀ ਆ ਉਹ ਪਰੇਡ ਕਰਵਾਈ ਪੰਜਾਬ ਦੇ ਪਿੰਡਾਂ 'ਚ, ਇਹਨਾਂ ਨੂੰ ਵਾੜਿਆ। ਔਰ ਜੇ ਇਹਦੇ ਬਾਵਜੂਦ ਕਿ RSS ਦੇ ਖਿਲਾਫ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਵੀ ਹੈ, ਲੇਕਿਨ ਜਿਵੇਂ ਪੰਜਾਬ ਦੇ ਵਿੱਚ ਫਿਰ ਇਹਨਾਂ ਦੇ ਦਬਾਅ ਦੇ ਥੱਲੇ ਜਿਵੇਂ ਮੂਲ ਨਾਨਕਸ਼ਾਹੀ ਕੈਲੰਡਰ ਦਾ ਬੇੜਾ ਗਰਕ ਕਰਕੇ ਉਹਨੂੰ ਹਿੰਦੂ ਤੋਂ ਵੀ ਕੈਲੰਡਰ ਬਣਾਇਆ ਗਿਆ। ਲੇਕਿਨ ਅਸੀਂ ਸਮਝਦੇ ਹਾਂ ਵੀ ਜਦੋਂ ਹਰਿਆਣਾ ਕਮੇਟੀ ਔਰ ਦੂਸਰਾ ਇਹਦਾ ਅਸੀਂ ਖੁੱਲ੍ਹ ਕੇ ਵਿਰੋਧ ਕੀਤਾ ਸੀ ਕਿ ਨਹੀਂ ਭਾਈ ਜੋ ਵੀ ਹੈ ਮਾੜੀ ਚੰਗੀ ਸ਼੍ਰੋਮਣੀ ਕਮੇਟੀ ਇਹ ਇੱਕ ਸੰਸਥਾ ਜਿਹੜੀ ਲਾਫੁਲੀ ਅੰਗਰੇਜ਼ਾਂ ਦੇ ਵੇਲੇ ਆਈ ਹੈ। ਭਾਵੇਂ ਇਸ ਦੇ ਉੱਤੇ ਡਿਬੇਟ ਹੋ ਸਕਦੀ ਹੈ ਵੀ ਇਹ ਕਿੰਨਾ ਕੁ ਇਸ ਵਿਚਲਾ ਚੋਣ ਦਾ ਜਿਹੜਾ ਤਰੀਕਾ ਉਹ ਕਿੰਨਾ ਕੁ ਗੁਰਮਤ ਪਰੰਪਰਾ ਮੁਤਾਬਕ ਹੈ, ਪਰ ਇਹਨਾਂ ਦੇ ਹੱਥਾਂ ਦੇ ਖਿਡੌਣੇ ਨਹੀਂ ਬਣਨਾ ਚਾਹੀਦਾ ਜਿਹੜੇ ਬਣੇ। ਅੱਜ ਹਾਲ ਇਹ ਹੈ ਕਿ ਭਾਈ ਹੁਣ ਅਲਟੀਮੇਟਲੀ ਫਾਈਨਲ ਸਟੈਪ ਰਹਿੰਦੀ ਹੁੰਦੀ SGPC ਹੈ, ਉਹਦੀਆਂ ਵੀ ਚੋਣਾਂ ਦੇ ਨੇੜੇ ਤੇੜੇ ਆ ਕੇ ਕੁਛ ਨਾ ਕੁਛ ਇਸ ਕਿਸਮ ਦਾ
ਕਰਨਗੇ। ਹਾਲਾਂ ਉਹ ਸੁਖਦੇਵ ਸਿੰਘ ਢੀਂਡਸਾ ਹੋਏ ਜਾਂ ਬੀਬੀ ਜਗੀਰ ਕੌਰ ਹੋਏ ਜਾਂ ਦੂਜੇ ਹੋਣ, ਇਸ ਕਿਸਮ ਦੇ ਜਿਹੜੇ ਨੇ ਪਹਿਲਾਂ ਹੀ ਉਹਨਾਂ ਨੇ ਪੱਟ ਕੇ ਪਾਸੇ ਰੱਖੇ ਹੋਏ ਨੇ। ਅੱਛਾ। ਔਰ ਅਸੀਂ ਕਲੋਜ਼ਿੰਗ ਦੇ ਵਿੱਚ ਜਿਵੇਂ ਵਿਚਾਰ ਕਰਦੇ ਹਾਂ ਗੁਰਬਾਣੀ ਦੀ, ਦੂਸਰੇ ਪਾਤਸ਼ਾਹ ਦਾ ਸ਼ਲੋਕ ਹੈ, ਸ਼ਲੋਕ ਮਹੱਲਾ ਦੂਜਾ, ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਦੀਜੈ ਡਾਰ, ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ। ਅਸੀਂ ਬਸ ਅੱਜ ਇਸ ਸ਼ਲੋਕ ਦੇ ਵਿਚਾਰ ਹੀ ਕਰਾਂਗੇ। ਅੱਛਾ। ਹੁਣ ਕਈ ਵਾਰ ਜਦੋਂ ਅਸੀਂ ਇਸ ਕਿਸਮ ਦੀ ਗੁਰਬਾਣੀ ਦੀ ਤੁਕ ਜਾਂ ਫਰਮਾਨ ਦਾ ਜ਼ਿਕਰ ਕਰਦੇ ਹਾਂ, ਔਰ ਮੇਰੇ ਮਨ 'ਚ ਇੱਕਦਮ ਬਾਬਾ ਫਰੀਦ ਜੀ ਦਾ ਵੀ ਉਹ ਸ਼ਲੋਕ ਆਇਆ ਜਿਸ 'ਚ ਉਹਨਾਂ ਨੇ ਇਹ ਕਿਹਾ ਕਿ ਭਾਈ ਜਿਹੜਾ ਸਿਰ ਨਹੀਂ ਝੁਕਦਾ ਰੱਬ ਦੇ ਅੱਗੇ ਉਸ ਨੂੰ ਜਿਹੜਾ ਹੈ ਉਹ ਕੱਟ ਦਿਓ। ਕਿ ਭਾਈ ਜਿਹੜਾ ਨਮਾਜ਼ ਪੜ੍ਹਨ ਨਹੀਂ ਆਉਂਦਾ, ਜਿਹੜਾ ਰੱਬ ਦੇ ਅੱਗੇ ਸਿਜਦੇ ਦੇ ਵਿੱਚ ਨਹੀਂ ਝੁਕਦਾ, ਉਹ ਕੱਟੇ ਜਾਣ ਦੇ ਕਾਬਲ ਹੈ। ਹੁਣ ਇਹ ਜਦੋਂ ਤੁਸੀਂ ਇੱਕ ਪੋਇਟੀਕਲ, ਹਾਲਾਂਕਿ ਰੂਹਾਨੀ ਗੀਤ ਹੈ, ਰੂਹਾਨੀ ਪੋਇਟਰੀ ਹੈ, ਰੂਹਾਨੀ ਬਾਣੀ ਹੈ, ਰੂਹਾਨੀ ਕਲਾਮ ਹੈ, ਅਸੀਂ ਐਕਸਪਲੇਨੇਸ਼ਨ ਦੇ ਲਈ ਲਫ਼ਜ਼ ਕਹਿ ਰਹੇ ਹਾਂ, ਜਿਹੜੀ ਇੱਕ ਭਾਵਨਾ ਦੇ ਨਾਲ ਜਿਹੜੀ ਇੱਕ ਤੁਸੀਂ ਉਸ ਨੂੰ ਇਸਤੇਮਾਲ ਕਰਦੇ ਹੋ। ਜਿਵੇਂ ਅਸੀਂ ਅਕਸਰ ਗੁਰੂ ਸਾਹਿਬ ਦਾ ਇਹ ਫਰਮਾਨ ਜਦੋਂ ਕਹਿੰਦੇ ਹਾਂ ਕਿ ਭਾਈ ਤੈਂ ਸਾਹਿਬ ਕੀ ਬਾਤ ਜੋ ਆਖੈ ਕਹੁ ਨਾਨਕ ਕਿਆ ਦੀਜੈ, ਸੀਸ ਵੱਡੇ ਕਰ ਬੈਸਣ ਦੀਜੈ, ਵਿਣ ਸਿਰ ਸੇਵ ਕਰੀਜੈ। ਕਿ ਹੇ ਮੇਰੇ ਵਾਹਿਗੁਰੂ, ਜਿਹੜੀ ਕੋਈ ਤੇਰੀਆਂ ਪਿਆਰੀਆਂ ਬਾਤਾਂ ਮੈਨੂੰ ਸੁਣਾਏ ਤੇ ਉਸ ਨੂੰ ਮੈਂ ਕੀ ਦਿਆਂ। ਤੇ ਫਿਰ ਆਪ ਹੀ ਇਹ ਸਵਾਲ ਹੈ ਤੇ ਜਵਾਬ ਹੈ, ਸੀਸ ਵੱਡੇ ਕਰ ਬੈਸਣ ਦੀਜੈ, ਕਿ ਮੈਂ ਸਿਰ ਵੱਢ ਦਿਆਂ, ਆਪਣਾ ਸਿਰ ਵੱਢ ਲਾਂ, ਉਹਨੂੰ ਬਹਿਣ ਲਈ ਦੇ ਦਿਆਂ ਕਿ ਇਸ ਦੇ ਉੱਤੇ ਬੈਠ, ਤੇ ਮੈਂ ਬਿਨਾਂ ਸਿਰ ਤੋਂ ਭੱਜ ਕੇ ਸੇਵਾ ਕਰਾਂ। ਹੁਣ ਜੇ ਤਾਂ ਇਸ ਦੀ ਲਿਟਰਲ ਇੰਟਰਪ੍ਰੀਟੇਸ਼ਨ ਕਰਨੀ ਹੈ ਤੇ ਫਿਰ ਉਹ ਸਮਝਣਾ ਵੀ ਔਖਾ ਹੋਏਗਾ ਕਿ ਸਿਰ ਕਿਵੇਂ ਵੱਢ ਕੇ ਦਿੱਤਾ ਜਾਂਦਾ ਹੈ, ਕਿਹੜਾ ਉਸ ਸਿਰ ਦੇ ਉੱਤੇ ਬੈਠੇਗਾ। ਪਰ ਇਹ ਭਾਵਨਾ ਹੈ, ਔਰ ਇਹੀ ਜਿਵੇਂ ਮੈਂ ਬਾਬਾ ਫਰੀਦ ਜੀ ਦਾ ਕਿਹਾ ਕਿ ਉੱਠ ਫਰੀਦਾ ਉਜੂ ਸਾਜ਼, ਸੁਬਹ ਨਮਾਜ਼ ਗੁਜ਼ਾਰ, ਜੋ ਸਿਰ ਸਾਈਂ ਨਾ ਨਵੇ ਸੋ ਸਿਰ ਕੱਪ ਉਤਾਰ। ਫਰੀਦ ਕਹਿੰਦੇ ਨੇ ਕਿ ਉੱਠ ਫਰੀਦਾ, ਉਜ਼ੂ ਕੀਤਾ ਜਾਂਦਾ ਹੈ, ਉਸ ਨੂੰ ਵੁਜ਼ੂ ਵੀ ਕਹਿੰਦੇ ਨੇ, ਔਰ ਇਹ ਨਮਾਜ਼ ਤੋਂ ਪਹਿਲਾਂ ਜ਼ਰੂਰੀ ਹੁੰਦਾ ਹੈ। ਨਮਾਜ਼ ਤੋਂ ਇਸ਼ਨਾਨ ਜ਼ਰੂਰੀ ਨਹੀਂ ਹੈ, ਕਿਉਂਕਿ ਇਹ ਉਸ ਮੁਲਕ ਦੀਆਂ ਆਪਣੀਆਂ ਲੋੜਾਂ, ਪਾਣੀ ਦੀ ਘਾਟ ਜਾਂ ਦੂਜੇ ਤੀਜੇ ਉਹਦਾ ਹੀ ਵਜ੍ਹਾ ਹੋਏਗੀ। ਲੇਕਿਨ ਹੱਥ ਪੈਰ ਅਰਕਾਂ ਤੱਕ ਪੂਰੀ ਸਫਾਈ ਕਰਕੇ ਤਾਂ ਕਿ ਤੁਸੀਂ ਉਹ ਵੁਜ਼ੂ ਦੇ ਵਿੱਚ ਬੈਠਦੇ ਹੋ। ਉੱਠ ਫਰੀਦਾ ਉਜ਼ੂ ਸਾਜ਼, ਸੁਬਹ ਨਮਾਜ਼ ਗੁਜ਼ਾਰ, ਕਿ ਸਵੇਰ ਦਾ ਵੇਲਾ ਹੋ ਗਿਆ, ਫਜਰ ਦੀ ਨਮਾਜ਼ ਦਾ ਟਾਈਮ ਹੈ, ਉੱਠ ਵੁਜ਼ੂ ਕਰ ਔਰ ਨਮਾਜ਼ ਕਰ। ਜੋ ਸਿਰ ਸਾਈਂ ਨਾ ਨਵੇ ਸੋ ਸਿਰ ਕੱਪ ਉਤਾਰ, ਕਿ ਜਿਹੜਾ, ਕਿਉਂਕਿ ਜਦੋਂ ਨਮਾਜ਼ ਪੜ੍ਹੀ ਜਾਂਦੀ ਹੈ ਤੇ ਸਿਜਦਾ ਹੁੰਦਾ ਹੈ ਰੱਬ ਦੇ ਅੱਗੇ, ਕਿ ਵੀ ਜਿਹੜਾ ਸਿਰ ਸਿਜਦੇ ਦੇ ਵਿੱਚ ਨਹੀਂ ਝੁਕਦਾ, ਮਤਲਬ ਇਹ ਵੀ ਜਿਹੜਾ ਨਮਾਜ਼ੀ ਨਹੀਂ ਹੈ ਉਹ ਸਿਰ ਵੱਢਣ ਦੇ ਕਾਬਲ ਹੈ। ਹੁਣ ਇਹਨੂੰ ਜੇ ਤਾਂ ਅਜੋਕੇ ਜਿਹੜੇ ਐਕਸਟ੍ਰੀਮ ਕੱਟੜਪੰਥੀਆਂ ਦੀ ਜ਼ਬਾਨ 'ਚ ਕਹੋਗੇ, ਉਹ ਤਾਂ ਵਾਕਿਆ ਹੀ ਉਹਨਾਂ ਦਾ ਜੇ ਮੁਲਕ ਬਣ ਜਾਏ ਤੇ ਉਹ ਤਾਂ ਇਵੇਂ ਹੀ ਕਰਨਗੇ ਕਿ ਵੀ ਜਿਹੜਾ ਨਹੀਂ, ਉਹਨਾਂ ਨੂੰ ਕਹਿਣਗੇ ਕਿ ਵੀ ਫਤਵਾ ਦਿੱਤਾ ਹੈ ਕਿ ਜੀ ਵਾਜਬੁਲ ਕਤਲ। ਲੇਕਿਨ ਇਹ ਭਾਵਨਾ ਹੈ ਜਿਸ ਦੇ ਵਿੱਚ ਤੁਸੀਂ ਇਹ ਹੈ ਕਿ ਜਿਹੜਾ ਰੱਬ ਦਾ ਬੰਦਾ ਹੈ, ਕਿਉਂਕਿ ਬਾਬਾ ਫਰੀਦ ਪ੍ਰੈਕਟਿਸਿੰਗ ਮੁਸਲਮਾਨ ਨੇ, ਮੁਸਲਮਾਨ ਦੇ ਲਈ ਜਿਹੜੇ ਪਿੱਲਰ ਨੇ ਇਸਲਾਮ ਦੇ 5, ਉਹਨਾਂ ਦੇ ਵਿੱਚ ਨਮਾਜ਼ ਇੱਕ ਹਿੱਸਾ ਹੈ ਕਿ 5 ਵੇਲੇ ਦੀ ਨਮਾਜ਼ ਪੜ੍ਹਨੀ ਹੈ। ਉਹ ਆਪਣੇ ਆਪ ਨੂੰ ਰਿਮਾਈਂਡਰ ਦੇ ਰਹੇ ਨੇ ਕਿ ਇਹ ਫਰੀਦ ਤੂੰ ਮੁਸਲਮਾਨ ਹੈ, ਇਸ ਲਈ ਸਵੇਰ ਦਾ ਵੇੜਾ ਇਹ ਨਹੀਂ ਹੈ ਵੀ ਤੈਨੂੰ ਨੀਂਦ ਪਿਆਰੀ ਲੱਗੇ ਔਰ ਤੂੰ ਫਜਰ ਦੀ ਨਮਾਜ਼ ਨਾ ਪੜ੍ਹੇ, ਤੂੰ ਸਿਜਦੇ ਦੇ ਵਿੱਚ ਨਾ ਝੁਕ ਰਿਹਾ ਹੋਏ, ਤੂੰ ਵੈਸੇ ਪੁੱਠਾ ਪਿਆ ਸੁੱਤਾ ਹੋਏ। ਉੱਠ ਫਰੀਦਾ ਉਜ਼ੂ ਸਾ, ਸੁਬਹ ਨਮਾਜ਼ ਗੁਜ਼ਾਰ, ਜੋ ਸਿਰ ਸਾਈਂ ਨਾ ਨਿਵੇ ਸੋ ਸਿਰ ਕੱਪ ਉਤਾਰ। ਇਹ ਦੂਸਰੇ ਪਾਤਸ਼ਾਹ ਦਾ ਸ਼ਲੋਕ ਹੈ। ਔਰ ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਦੀਜੈ ਡਾਰ, ਕਿ ਵੀ ਜਿਹੜਾ ਸਿਰ ਰੱਬ ਦੀ ਯਾਦ, ਰੱਬ ਦੇ ਪਿਆਰ ਦੇ ਵਿੱਚ ਝੁਕਦਾ ਨਹੀਂ ਹੈ, ਉਹ ਸਿਰ ਕੱਟ ਦੇਣਾ ਚਾਹੀਦਾ। ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਦੀਜੈ ਡਾਰ, ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ
ਸੋ ਪਿੰਜਰ ਲੈ ਜਾ। ਸਿਰ ਵੀ ਕੱਟਣ ਦੀ ਗੱਲ ਹੈ। ਹੁਣ ਪਿੰਜਰ ਕੀ ਹੈ? ਸਾਡੀ ਬਾਡੀ ਹੈ, ਵਜੂਦ ਹੈ, ਮਨ ਜਿਸ ਦੇ ਵਿੱਚ ਰੱਬ ਦੀ ਤੜਪ ਹੈ, ਪਿਆਰ ਹੈ। ਵਸਲ ਦਾ ਆਨੰਦ ਲੈਣ ਤੋਂ ਪਹਿਲਾਂ ਜਾਂ ਵਸਲ ਦਾ ਆਨੰਦ ਮਿਲਣ ਤੋਂ ਪਹਿਲਾਂ ਬਿਰਹਾ ਦੀ ਪੀੜ ਵੀ ਤੁਹਾਨੂੰ ਜਿਹੜੀ ਹੈ ਉਹ ਬੇਚੈਨ ਕਰਦੀ ਹੈ, ਕਿਉਂਕਿ ਬਿਰਹਾ ਵਿਛੋੜੇ ਦਾ ਨਾਂ ਹੈ। ਜਦੋਂ ਤੱਕ ਵਿਛੋੜੇ ਦੀ ਸੱਲ ਨਹੀਂ ਹੋਏਗੀ, ਵਸਲ ਦਾ ਆਨੰਦ ਨਹੀਂ ਹੋਏਗਾ। ਔਰ ਇਸੇ ਲਈ ਜਦੋਂ ਬਾਬਾ ਫਰੀਦ ਨੇ ਯਾਦ ਦਹਾਨੀ ਕਰਾਈ ਕਿ ਬਿਰਹਾ ਬਿਰਹਾ ਆਖੀ ਹੈ, ਬਿਰਹਾ ਤੂੰ ਸੁਲਤਾਨ ਫਰੀਦਾ ਜਿਸ ਤਨ ਜੈ ਤਨ ਮੈਂ ਬਿਰਹਾ ਨਹੀਂ ਸੋ ਤਨ ਜਾਨ ਮਸਾਨ। ਕਿ ਵੀ ਜਿਹਦੇ 'ਚ ਉਹ ਪੀੜ ਨਹੀਂ ਹੈ, ਵਿਛੋੜੇ ਦੀ ਸੱਲ ਨਹੀਂ ਹੈ, ਉਹ ਸਮਝ ਕੇ ਸ਼ਮਸ਼ਾਨ ਘਾਟ ਹੈ, ਕਬਰਿਸਤਾਨ ਹੈ। ਔਰ ਬਿਰਹਾ ਬਿਰਹਾ ਆਖੀਏ ਕਿ ਬਿਰਹਾ ਹੀ ਅਸਲ ਦੇ ਵਿੱਚ ਕਿੰਗ ਹੈ, ਕਿਉਂਕਿ ਜੇ ਵਿਛੋੜੇ ਦੀ ਪੀੜ ਨਹੀਂ ਹੈ ਤੇ ਵਸਲ ਦਾ ਸੁੱਖ ਨਹੀਂ ਹੋਏਗਾ। ਤੇ ਗੁਰੂ ਅੰਗਦ ਸਾਹਿਬ ਨੇ ਫਰਮਾਇਆ, ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਦੀਜੈ ਡਾਰ। ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ, ਕਿ ਜਿਸ ਵਜੂਦ ਦੇ ਵਿੱਚ, ਜਿਸ ਬਾਡੀ ਦੇ ਵਿੱਚ ਉਹ ਵਿਛੋੜੇ ਦਾ ਸੱਲ ਨਹੀਂ ਹੈ, ਸੋ ਪਿੰਜਰ ਲੈ ਜਾਰ, ਉਹ ਫੂਕੇ ਜਾਣ ਦੇ ਕਾਬਲ ਹੈ। ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਅਸੀਂ ਆਪਣੇ ਵਿਚਾਰ ਤੇ ਜਿਹੜੇ ਖਬਰਾਂ ਨੇ ਉਹ ਲੈ ਕੇ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਦਿਓ। ਦੇਖਦੇ ਰਹੋ TV ਰਿਫੋ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।